अस्सलाम वालेकुम दोस्तों, मैं औरंगज़ेब बेग और इस वेले मैं खड़ा एक ऐसे स्कूल के सामने जड़ा पहली जंगे अजीम तो बाद 1919 ਵਿੱਚ ਸਰਦਾਰ ਬਹਾਦਰ ਅਪਾਰ ਸਿੰਘ ਬਾਜਵਾ ਦੀ ਸਰਪ੍ਰਸਤੀ ਵਿੱਚ ਕਲਾਸਵਾਲਾ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਦੇ ਵਿੱਚ ਖੋਲ੍ਹਿਆ ਗਿਆ। ਜੀ ਹਾਂ, ਇਹ ਬੜੀ ਦਿਲਚਸਪ ਵੀਡੀਓ ਹੈ ਕਿਉਂਕਿ ਇਹ ਸਕੂਲ ਖੁੱਲਿਆ ਤੇ ਪਾਕਿਸਤਾਨ 'ਚ, ਲੇਕਿਨ ਇਸ ਵੇਲੇ ਜਿਹੜਾ ਨਾ ਇਹ ਇਸੇ ਨਾਂ ਤੋਂ ਭਾਰਤੀ ਪੰਜਾਬ ਦਾ ਜਿਹੜਾ ਕਸਬਾ ਕਾਦੀਆਨ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉੱਥੇ ਚੱਲਦਾ ਪਿਆ। ਹੁਣ ਇਹ ਸਾਰਾ ਹੈ ਕੀ ਸਟੋਰੀ ਮੈਂ ਤੁਹਾਨੂੰ ਦੱਸਣਾ। ਪਹਿਲੀ ਜੰਗ ਅਜ਼ੀਮ ਜਦੋਂ ਲੱਗੀ ਤੇ ਉਹਦੇ ਵਿੱਚ ਜਿਹੜੇ ਇੱਥੇ, ਕਿਉਂਕਿ ਉਦੋਂ ਪਾਕਿਸਤਾਨ ਤੇ ਹਿੰਦੁਸਤਾਨ ਇੱਕ ਹੀ ਮੁਲਕ ਹੁੰਦਾ ਸੀ ਤੇ ਪੰਜਾਬ ਵੀ ਉਹੀ ਇੱਕ ਹੀ ਹੁੰਦਾ ਸੀ। ਜਿਹੜੇ ਐਸੇ ਇਲਾਕੇ ਦੇ ਪੰਜਾਬੀ ਸਨ ਉਹਨਾਂ ਨੇ ਫੌਜ ਸ਼ਮੂਲੀਅਤ ਇਖਤਿਆਰ ਕੀਤੀ ਸੀ ਔਰ ਉਹ ਚਲੇ ਗਏ ਜੰਗ ਲੜਨ UK ਤੇ ਔਰ ਬਾਹਰ ਦੇ ਮੁਲਕਾਂ 'ਚ। ਉੱਥੇ ਜਾ ਕੇ ਉਹਨਾਂ ਜਿਹੜੇ ਬਚ ਕੇ ਆਏ ਜੰਗ ਦੇ 'ਚ, ਉਹਨਾਂ ਆ ਕੇ ਇੱਥੇ ਵੇਖਿਆ ਕਿ ਬਾਹਰ ਦੇ ਮੁਲਕਾਂ 'ਚ ਤਾਲੀਮ ਬਹੁਤ ਜ਼ਿਆਦਾ ਹੈ, ਖਸੂਸਨ ਖਵਾਤੀਨ ਦੀ ਤਾਲੀਮ ਬਹੁਤ ਜ਼ਿਆਦਾ ਹੈ। ਉਹਨਾਂ ਫੈਸਲਾ ਕੀਤਾ ਕਿ ਅਸੀਂ ਆਪਣੇ ਇਸ ਇਲਾਕੇ ਦੇ ਵਿੱਚ ਇੱਕ ਬਿਹਤਰੀਨ ਸਕੂਲ ਬਣਾਈਏ। ਲਿਹਾਜ਼ਾ 1919 ਦੇ ਵਿੱਚ ਸਰਦਾਰ ਬਹਾਦਰ ਅਪਾਰ ਸਿੰਘ ਬਾਜਵਾ ਜਿਹੜੇ ਕਿ ਕਲਾਸਵਾਲਾ ਦੀ ਬੜੀ ਬਹੁਤ ਜ਼ਿਆਦਾ ਇੱਥੇ ਫੇਮਸ ਔਰ ਅਮੀਰ ਤਰੀਨ ਲੋਕ ਸਨ, ਬਾਜਵਾ ਫੈਮਿਲੀ ਦੇ ਇੱਥੇ ਕਲਾਸਵਾਲਾ ਦੇ ਵਿੱਚ, ਉਹਨਾਂ ਨੇ ਇੱਥੇ ਸਕੂਲ ਦੀ ਬੁਨਿਆਦ ਰੱਖੀ, ਮਿਡਲ ਸਕੂਲ ਬਣਾ ਦਿੱਤਾ। ਇਹਦੇ ਸਕੂਲ ਦੇ ਸਾਹਮਣੇ ਬੋਰਡਿੰਗ ਹਾਊਸ ਬਣਾ ਦਿੱਤਾ ਕਿ ਤਾਂ ਕਿ ਜਿਹੜੇ ਦੂਰ ਦਰਾਜ਼ ਦੇ ਬੱਚੇ ਨੇ ਉਹ ਵੀ ਇੱਥੇ ਯਾਨੀ ਕਿ ਐਜ਼ ਆ ਹੋਸਟਲ ਦੀ ਸਹੂਲਤ ਬਣਾਤੀ। ਉਹ ਸਕੂਲ ਵੀ ਅੱਜ ਮੌਜੂਦ ਹੈ, ਉਹ ਬੋਰਡਿੰਗ ਹਾਊਸ ਵੀ ਅੱਜ ਮੌਜੂਦ ਹੈ, ਲੇਕਿਨ ਉਹਨਾਂ ਦੀਆਂ ਪੁਰਾਣੀਆਂ ਇਮਾਰਤਾਂ ਜਿਹੜੀਆਂ ਉਹ ਖਤਮ ਹੋ ਚੁੱਕੀਆਂ ਨੇ। ਉਹਨਾਂ ਦੀ ਜਗ੍ਹਾ ਨਵੀਆਂ ਇਮਾਰਤਾਂ ਨੇ ਲਈ ਕਿਉਂਕਿ 100 ਸਾਲ ਤੋਂ ਜ਼ਿਆਦਾ ਹੋ ਗਿਆ ਇਸ ਚੀਜ਼ ਨੂੰ। ਅੱਛਾ, ਅੱਗੇ ਆ ਜਾਓ ਤੁਸੀਂ ਕਿ ਜਦੋਂ ਸਕੂਲ ਬਣ ਗਿਆ ਤੇ ਉਹਦੇ ਵਿੱਚ ਫਿਰ ਜਿਹੜਾ ਨਾ ਤਾਲੀਮੀ ਸਰਗਰਮੀਆਂ ਸ਼ੁਰੂ ਹੋ ਗਈਆਂ। ਫਿਰ 1942 ਦੇ ਵਿੱਚ ਯਾਨੀ ਕਿ 1942 ਦੇ ਵਿੱਚ ਹਰਚਰਨ ਸਿੰਘ ਬਾਜਵਾ ਨੇ ਸਕੂਲ ਦਾ ਮਿਆਰ ਥੋੜ੍ਹਾ ਹਾਈ ਕਰ ਦਿੱਤਾ, ਯਾਨੀ ਮਿਡਲ ਤੋਂ ਉਹਨੂੰ ਹਾਈ ਸਕੂਲ ਤੱਕ ਜਿਹੜਾ ਨਾ ਵਧਾਉਣ ਵਾਸਤੇ ਆਪਣਾ ਕਿਰਦਾਰ ਅਦਾ ਕੀਤਾ ਔਰ ਇਹ ਫਿਰ ਸਕੂਲ ਬਣ ਗਿਆ ਖਾਲਸਾ ਹਾਈ ਸਕੂਲ ਕਲਾਸਵਾਲਾ। ਇਹ ਕਲਾਸਵਾਲਾ ਕਸਬਾ ਹੈ ਪਸਰੂਰ ਦੇ ਨਾਲ। ਅੱਛਾ, ਇਹਦਾ ਨਾਮ ਰੱਖਿਆ ਗਿਆ ਖਾਲਸਾ ਹਾਈ ਸਕੂਲ ਕਲਾਸਵਾਲਾ। ਉਸ ਤੋਂ ਬਾਅਦ ਫਿਰ 1947 ਦੇ ਵਿੱਚ ਵੰਡ ਹੋ ਗਈ, ਪੰਜਾਬ ਨੂੰ 2 ਹਿੱਸੇ ਕਰ ਦਿੱਤਾ ਗਿਆ ਤੇ ਜਿੰਨੇ ਕਲਾਸਵਾਲਾ ਦੇ ਵਿੱਚ ਹੈਗੇ ਸਨ ਉਸ ਭਾਰਤੀ ਪੰਜਾਬ ਜਾਂ ਦੂਸਰਿਆਂ ਇਲਾਕਿਆਂ 'ਚ ਜਾਣ ਵਾਲੇ ਲੋਕ ਉਹ ਚਲੇ ਗਏ, ਲੇਕਿਨ ਇਹ ਸਕੂਲ ਨਾ ਉਹਨਾਂ ਬਾਜਵਾ ਫੈਮਿਲੀ ਜਾਂ ਉਹ ਜਿਹੜੇ ਲੋਕ ਸਨ ਉਹਨਾਂ ਨੂੰ ਇੰਨਾ ਕੋਈ ਪਿਆਰ ਸੀ, ਆਪਣਾ ਪਿੰਡ ਕਲਾਸਵਾਲੇ ਨਾਲ ਇੰਨਾ ਕੋਈ ਪਿਆਰ ਸੀ ਕਿ ਜਦੋਂ ਇੱਥੋਂ ਗਏ ਨੇ ਉਹਨਾਂ ਨੇ ਇਹ ਸਕੂਲ ਜਿਹੜਾ ਨਾ ਇਹਨੂੰ ਬਜ਼ਾਹਰ ਇੱਟਾਂ ਦੇ ਬਿਲਡਿੰਗ ਤੇ ਇੱਥੇ ਹੀ ਰਹਿ ਗਈ, ਲੇਕਿਨ ਫੈਸਲਾ ਕੀਤਾ ਕਿ ਇਹ ਸਕੂਲ ਅਸੀਂ ਜਿੱਥੇ ਵੀ ਜਾਵਾਂਗੇ ਉੱਥੇ ਜ਼ਰੂਰ ਬਣਾਵਾਂਗੇ। ਤੇ ਫਿਰ ਉਸ ਤੋਂ ਬਾਅਦ ਉਹ ਚਲੇ ਗਏ ਜਿਹੜੇ ਬਾਜਵਾ ਸਾਹਿਬ ਨੇ, ਹਰਚੰਦ ਸਿੰਘ ਬਾਜਵਾ, ਉਹਨਾਂ ਨੇ ਆਪਣੇ ਸਾਰੇ ਬਾਜਵਾ ਫੈਮਿਲੀ ਦੇ ਲੋਕ ਜਾਂ ਹੋਰ ਜਿਹੜੇ ਸਨ ਇੱਥੇ ਕਲਾਸਵਾਲਾ ਦੇ, ਉਹਨਾਂ ਨੇ ਇਹਨਾਂ ਸਾਰਿਆਂ ਨੂੰ ਆਬਾਦ ਕਰਨ ਦਾ ਫੈਸਲਾ ਕੀਤਾ। ਕਾਦੀਆਨ ਕਸਬਾ ਹੈਗਾ ਜ਼ਿਲ੍ਹਾ ਗੁਰਦਾਸਪੁਰ ਦੇ ਕੋਲ, ਤੇ ਉਹ ਤਕਰੀਬਨ ਇੱਥੋਂ ਬਣਦਾ ਕੋਈ 100 ਕਿਲੋਮੀਟਰ, ਕਲਾਸਵਾਲੇ ਤੋਂ ਕਾਦੀਆਨ 100 ਕਿਲੋਮੀਟਰ, ਲੇਕਿਨ ਖੈਰ ਵਿੱਚ ਹੁਣ ਬਾਰਡਰ ਆ ਗਈ ਹੈ ਤੇ ਇਸ ਲਈ ਉਹ ਵਲ ਕੇ ਵਾਹਗਾ ਬਾਰਡਰ ਨੂੰ ਜਾਣਾ ਪੈਂਦਾ। ਇਹ ਸਕੂਲ ਉੱਥੇ ਜਾ ਕੇ ਉਹਨਾਂ ਜਦੋਂ ਬਣਾਇਆ ਤੇ ਇਹਦਾ ਨਾਂ ਰੱਖਿਆ ਕਲਾਸਵਾਲਾ ਖਾਲਸਾ ਹਾਈ ਸਕੂਲ ਕਾਦੀਆਨ। ਯਾਨੀ ਕਿ ਇੰਨੀ ਇਹ ਸਕੂਲ ਨਾਲ ਉਹ ਜੱਟ ਬਾਜਵਿਆਂ ਨੂੰ ਮੁਹੱਬਤ ਸੀ ਜਿਨ੍ਹਾਂ ਨੇ 1919 ਵਿੱਚ ਬਣਾਇਆ ਸੀ। ਜਦੋਂ ਵੰਡ ਤੋਂ ਬਾਅਦ ਇੰਡੀਆ ਚਲੇ ਗਏ ਤੇ ਕਾਦੀਆਨ ਦੇ ਵਿੱਚ ਜਾ ਕੇ ਤੇ ਐਡਾ ਹੀ ਸਕੂਲ ਯਾਨੀ ਵੱਡਾ ਸਕੂਲ ਬਣਾਇਆ। ਉਹਦਾ ਨਾਂ ਵੀ ਕਲਾਸਵਾਲਾ ਹੀ ਰੱਖਿਆ ਗਿਆ, ਕਲਾਸਵਾਲਾ ਕਾਦੀਆਨ, ਕਲਾਸਵਾਲਾ ਖਾਲਸਾ ਹਾਈ ਸਕੂਲ ਕਾਦੀਆਨ, ਜਿਹਦੇ ਵਿੱਚ ਇਸ ਵੇਲੇ ਤਕਰੀਬਨ ਸਾਨੂੰ ਦੱਸਿਆ ਗਿਆ ਕਿ 1300 ਜਿਹੜੇ ਨੇ ਨਾ ਉਹ ਤਲਬਾ ਤਾਲੀਮ ਹਾਸਲ ਕਰਦੇ ਨੇ ਪਏ। ਤੇ ਇਹ ਜਨਾਬ ਜਿਹੜਾ ਇਸ ਵੇਲੇ ਤੁਸੀਂ ਵੇਖ ਰਹੇ ਸਕੂਲ ਹੈਗਾ ਜਿਹੜਾ ਅੱਜ ਵੀ ਕਲਾਸਵਾਲਾ ਦੇ ਵਿੱਚ ਮੌਜੂਦ ਹੈ, ਜਿਹਨੂੰ ਅੱਜ ਕੱਲ੍ਹ ਕਿਹਾ ਜਾਂਦਾ ਹੈ ਇਸਲਾਮੀਆ ਹਾਈ ਸਕੂਲ ਕਲਾਸਵਾਲਾ। ਇਹਦੇ ਬਿਲਕੁਲ ਸਾਹਮਣੇ ਬੋਰਡਿੰਗ ਹਾਊਸ ਸੀ ਬਣਾਇਆ ਗਿਆ, ਉਹ ਅੱਜ ਵੀ ਮੌਜੂਦ ਹੈ, ਲੇਕਿਨ ਗੋ ਕਿ ਉੱਥੇ ਇਹਨਾਂ ਦੀਆਂ ਸਕੂਲ ਦਾ ਕੁਛ ਹਿੱਸਾ ਯਾਨੀ ਕਿ ਕਲਾਸਿਸ ਹੀ ਉੱਥੇ ਹੁੰਦੀਆਂ ਨੇ, ਉੱਥੇ ਰਿਹਾਇਸ਼ ਵਾਸਤੇ ਕੋਈ ਚੱਕਰ ਨਹੀਂ ਹੈਗੀ। ਤੇ ਕਸਬਾ ਹੈਗਾ ਪਸਰੂਰ ਤਹਿਸੀਲ ਦੇ ਕੋਲ ਤੇ ਜ਼ਿਲ੍ਹਾ ਸਿਆਲਕੋਟ। ਜਿਹੜੇ ਦੋਸਤ ਇਸ ਏਰੀਏ 'ਚੋਂ ਗਏ ਨੇ ਚੜ੍ਹਦੇ ਪੰਜਾਬ ਵਿੱਚ, ਉਹਨਾਂ ਦੇ ਬਜ਼ੁਰਗ ਜਾਂ ਉਹਨਾਂ ਨੂੰ ਪਤਾ ਇਸ ਚੀਜ਼ ਦਾ ਕਿ ਕਸਬਾ ਜਿਹੜਾ ਕਲਾਸਵਾਲਾ ਇਹ ਤਹਿਸੀਲ ਪਸਰੂਰ ਦਾ ਬਹੁਤ ਵੱਡਾ ਕਸਬਾ ਔਰ ਅਮੀਰ ਤਰੀਨ ਲੋਕਾਂ ਦਾ ਹੁੰਦਾ ਸੀ। ਜਦੋਂ 47 ਦੀ ਵੰਡ ਹੋਈ ਉਸ ਤੋਂ ਪਹਿਲੇ ਇੱਥੇ ਅੱਜ ਵੀ ਬਾਜ਼ਾਰ ਮੌਜੂਦ ਨੇ, ਇੱਥੇ ਅੱਜ ਵੀ ਉਹਨਾਂ ਦੀਆਂ ਇਬਾਦਤ ਗਾਹਾਂ ਜਿਹੜੀਆਂ ਨੇ ਸਿੱਖਾਂ ਦੀਆਂ ਤੇ ਹਿੰਦੂਆਂ ਦੀਆਂ ਤੇ ਜਿਹੜੀਆਂ ਹੋਰ ਵੀ ਈਸਾਈ ਨੇ, ਸਭ ਦੀਆਂ ਇੱਥੇ ਇਬਾਦਤ ਗਾਹਾਂ ਅੱਜ ਵੀ ਉਹਨਾਂ ਦੇ ਅਸਾਰ ਹੈ ਨੇ, ਜਿਹੜੀਆਂ ਕਿ ਮੈਂ ਅਕਸਰ ਆਪਣੀਆਂ ਵੀਡੀਓ 'ਚ ਤੁਹਾਨੂੰ ਦਿਖਾਉਂਦਾ ਰਹਿੰਦਾ ਵਾਂ। ਤੇ ਅੱਜ ਦੀ ਵੀਡੀਓ ਸਿਰਫ ਮੇਰਾ ਬਣਾਉਣ ਦਾ ਮਕਸਦ ਸੀ ਕਿ ਮੈਂ ਤੁਹਾਨੂੰ ਉਹ ਸਕੂਲ ਵਿਖਾ ਸਕਾਂ, ਉਹ ਜਗ੍ਹਾ ਵਿਖਾ ਸਕਾਂ ਜਿਹੜੀ
ਕਲਾਸਵਾਲਾ ਦੇ ਵਿੱਚ ਜੱਟ ਬਾਜਵਾ ਫੈਮਿਲੀ ਨੇ 1919 ਦੇ ਵਿੱਚ ਸਟਾਰਟ ਕੀਤੀ ਸੀ। ਤੇ ਫਿਰ ਜਦੋਂ ਇੱਥੋਂ ਗਏ ਤੇ ਸਕੂਲ ਵੀ ਨਾਲ ਲੈ ਗਏ, ਔਰ ਇਹ ਸਕੂਲ ਅੱਜ ਵੀ ਨਾਂ ਚੇਂਜ ਹੋ ਗਿਆ ਲੇਕਿਨ ਅੱਜ ਵੀ ਇਹ ਚੱਲਦਾ ਪਿਆ। ਤੇ ਜਨਾਬ ਇਹ ਜਿਹੜੀ ਹੁਣ ਉੱਥੇ ਹੈਗਾ ਸਕੂਲ ਕਾਦੀਆਨ ਦੇ ਵਿੱਚ, ਉਹ ਤਰੀਕ ਦੱਸਦੀ ਹੈ ਜਿਹੜੇ ਕਿ ਉਹ ਹੈਗੇ ਨੇ ਮਨਦੀਪ ਸਿੰਘ ਸਾਹਿਬ ਹੈਗੇ ਨੇ, ਉਹਦੇ ਜਿਹੜੇ ਕਰਤਾ ਧਰਤਾ ਨੇ, ਉਹਨਾਂ ਦਾ ਸਕੂਲ 1961 ਦੇ ਵਿੱਚ ਹਾਇਰ ਸੈਕੰਡਰੀ ਸਕੂਲ ਜਿਹੜਾ ਨਾ ਉਹਨੂੰ ਜਿਹੜਾ ਨਾ ਬਣਾ ਦਿੱਤਾ ਗਿਆ, ਯਾਨੀ ਕਿ ਉੱਥੇ 12ਵੀਂ ਤੱਕ ਕਲਾਸਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਗਈਆਂ। ਤੇ ਇਹ ਸਕੂਲ ਜਿਹੜਾ ਇੱਥੇ ਅੱਜ ਕੱਲ੍ਹ ਜਿਹੜਾ ਨਾ ਯਾਨੀ ਕਿ ਕਲਾਸ 1 ਤੋਂ ਲੈ ਕੇ, ਇਹ ਮੈਂ ਇੰਡੀਆ ਦਾ ਜਿਹੜਾ ਸਕੂਲ ਹੈ ਕਾਦੀਆਨ ਦਾ ਉਹਦੀ ਗੱਲ ਕਰਨਾ, ਕਲਾਸ 1 ਤੋਂ ਲੈ ਕੇ 12ਵੀਂ ਤੱਕ ਕਲਾਸਾਂ ਨੇ, ਜਿਹਦੇ ਵਿੱਚ ਕਾਮਰਸ, ਨਾਨ ਮੈਡੀਕਲ, ਮੈਡੀਕਲ ਸਾਰੀਆਂ ਚੀਜ਼ਾਂ, ਉਹ 1300 ਤਲਬਾ ਉਹ ਤਾਲੀਮ ਹਾਸਲ ਕਰਦੇ ਨੇ। ਤੇ ਵੇਖੋ ਜੀ ਦੋਸਤੋ ਕਿ ਇੰਨੀ ਮੁਹੱਬਤ ਸੀ ਉਦੋਂ, ਜਿਨ੍ਹਾਂ ਨੇ ਜੱਟ ਬਾਜਵਿਆਂ ਨੇ ਇਹ ਜਿਹੜਾ ਕਲਾਸਵਾਲੇ ਦੇ ਵਿੱਚ ਸਕੂਲ ਬਣਾਇਆ ਸੀ, ਉਹ ਇਸੇ ਨਾਂ ਤੋਂ, ਇਸ ਪਿੰਡ ਨਾਲ ਉਹਨਾਂ ਨੇ ਇੰਨੀ ਕੁ ਮੁਹੱਬਤ ਸੀ ਕਿ ਉਹਨਾਂ ਨੇ ਆਪਣਾ ਨਵੇਂ ਜਾ ਕੇ ਆਪਣੇ ਚੜ੍ਹਦੇ ਪੰਜਾਬ 'ਚ ਜਾ ਕੇ ਇਸੇ ਨਾਂ ਤੋਂ ਇੱਕ ਨਵਾਂ ਸਕੂਲ ਬਣਾਇਆ। ਤੇ ਇਹ ਸੀ ਅੱਜ ਦੀ ਵੀਡੀਓ, ਉਮੀਦ ਹੈ ਤੁਹਾਨੂੰ ਅੱਛੀ ਲੱਗੀ ਹੋਏਗੀ। ਇਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਤੇ ਇੱਕ ਨਈ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਆਪਣਾ ਖਿਆਲ ਰੱਖਣਾ, ਰੱਬ ਰਾਖਾ।